ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ ਔਰ ਨਮਸਕਾਰ ਦੋਸਤੋ। ਸਭ ਤੋਂ ਪਹਿਲੇ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬੀ ਰਹਿਤਲ ਦਿਹਾੜ ਪੰਜਾਬ ਕਲਚਰ ਡੇ ਦੀਆਂ ਲੱਖ ਲੱਖ ਮੁਬਾਰਕਾਂ। ਰੰਗਾਂ ਨਾਲ ਭਰਿਆ ਸਾਡੀਆਂ ਰਵਾਇਤਾਂ, ਸਾਡੀਆਂ ਸਾਂਝਾਂ, ਸਾਡੀਆਂ ਪ੍ਰੀਤਾਂ ਨਾਲ ਭਰਿਆ ਦਿਨ ਅੱਜ ਦੁਨੀਆ ਭਰ ਦੇ ਵਿੱਚ ਪੰਜਾਬੀ ਆਪਣਾ ਪੰਜਾਬੀ ਕਲਚਰ ਡੇ ਮਨਾ ਰਹੇ ਨੇ। ਔਰ ਇਸ ਦਿਨ ਦੀ ਸਵੇਰ ਦਾ ਆਗਾਜ਼ ਰੱਬ ਸੱਚੇ ਦੇ ਇੱਕ ਬੜੇ ਹੀ ਪਿਆਰੇ ਜੀ, ਇੱਕ ਬੜੇ ਹੀ ਮਨ ਲਗਵੇ ਜਿਹੜੇ ਮੇਰੇ ਜੀ ਆ, ਮਿੱਤਰ ਆ, ਪਿਆਰੇ ਆ, ਡਾਕਟਰ ਸੁਰਿੰਦਰ ਸਿੰਘ ਗਿੱਲ। ਅਕਸਰ ਤੁਸੀਂ ਦੇਖਦੇ ਹੋ ਮੇਰੇ ਨਾਲ ਇਹਨਾਂ ਦੀ ਟਾਕ ਮੁਖਤਲਿਫ ਮੁੱਦਿਆਂ ਤੇ ਹੁੰਦੀ ਰਹਿੰਦੀ ਹੈ। ਔਰ ਇੰਟਰੋਡਕਸ਼ਨ ਹੁਣ ਤੇ ਪੰਜਾਬੀ ਪ੍ਰਚਾਰ ਦੇ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ, ਲੇਕਿਨ ਫਿਰ ਵੀ ਥੋੜਾ ਜਿਹਾ ਮੈਂ ਦੱਸਦਾ ਜਾਵਾਂ ਕਿ ਸਿੱਖਸ ਆਫ USA ਦੇ ਜਨਰਲ ਸੈਕਟਰੀ ਹਨ ਔਰ ਇੰਟਰਨੈਸ਼ਨਲ ਫਾਊਂਡੇਸ਼ਨ ਬਾਬਾ ਗੁਰੂ ਨਾਨਕ ਦੇ ਵੀ ਜਨਰਲ ਸੈਕਟਰੀ ਹਨ। ਔਰ ਕੋ ਚੇਅਰਮੈਨ ਵੀ ਹਨ ਕਈ ਆਰਗੇਨਾਈਜੇਸ਼ਨ ਦੇ। ਤੇ ਪਿਛਲੇ ਦਿਨੋਂ ਜਿਹੜਾ ਇਹਨਾਂ ਨੂੰ ਇੱਕ ਵੱਡਾ ਅਹੁਦਾ, ਜਿਹੜੀ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ, ਉਹ ਪੀਸ ਐਂਬੈਸਡਰ ਦੀ ਦਿੱਤੀ ਗਈ। ਅਮਰੀਕਾ ਦੀ ਇੱਕ ਸੁਸਾਇਟੀ ਜਿਹੜੀ ਪੀਸ ਤੇ ਕੰਮ ਕਰ ਰਹੀ ਪੂਰੀ ਦੁਨੀਆ ਦੇ ਵਿੱਚ। ਸੋ ਕਾਫੀ ਜ਼ਿਆਦਾ ਇਹਨਾਂ ਦੇ ਰਿਸਪੌਂਸਿਬਿਲਿਟੀਜ਼ ਹਨ। ਔਰ ਜ਼ਾਹਿਰ ਗੱਲ ਹੈ, ਜਿਤਨੀ ਰਿਸਪੌਂਸਿਬਿਲਿਟੀਜ਼ ਜ਼ਿਆਦਾ ਹੋਣ ਉਤਨੀ ਤੁਹਾਡੀ ਸੋਚ ਦੇ ਅੰਦਰ ਤੁਹਾਡਾ ਵਿਜ਼ਨ ਹੋਰ ਵੱਧਦਾ ਹੈ। ਤੁਹਾਨੂੰ ਵੇਖਣ ਨੂੰ, ਤੁਹਾਨੂੰ ਪਰਖਣ ਨੂੰ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਹਨ। ਸੋ ਇਸ ਲਈ ਡਾਕਟਰ ਸੁਰਿੰਦਰ ਸਾਹਿਬ ਨੂੰ ਅਸੀਂ ਗਾਹੇ ਬਗਾਏ ਤਕਲੀਫ ਦਿੰਦੇ ਰਹਿੰਦੇ ਹਾਂ। ਜੀ ਆਇਆਂ ਨੂੰ ਡਾਕਟਰ ਸਾਹਿਬ। ਹਾਂ, ਸਭ ਤੋਂ ਪਹਿਲਾਂ ਰਾਜਾ ਬਾਈ, ਪੰਜਾਬੀ ਪ੍ਰਚਾਰ ਜਿਹੜਾ ਤੁਸੀਂ ਸ਼ੁਰੂ ਕੀਤਾ ਹੋਇਆ ਹੈ ਚੈਨਲ ਵੀ, ਔਰ ਪੰਜਾਬੀ ਪ੍ਰਚਾਰ ਵਾਸਤੇ ਤੁਸੀਂ ਦੁਨੀਆ ਭਰ ਦੇ ਵਿੱਚ ਗੱਲਬਾਤ ਕਰ ਰਹੇ ਹੋ। ਔਰ ਇਸ ਦਿਨ ਨੂੰ ਮਨਾਉਣ ਵਾਸਤੇ ਪਾਕਿਸਤਾਨ ਦੇ ਵਿੱਚ ਇਸ ਨੂੰ ਨੈਸ਼ਨਲ ਡੇ ਦਾ ਅਹੁਦਾ ਵੀ ਦਿੱਤਾ ਹੈ। ਔਰ ਜੀ ਜੀ ਜਿੱਥੇ ਇੰਨੀਆਂ ਗੱਲਾਂ ਕਰਕੇ ਤੁਸੀਂ ਇਸ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ, ਉੱਥੇ ਅੱਜ ਪੰਜਾਬੀਆਂ ਦਾ, ਸਿੱਖਾਂ ਦਾ ਨਵਾਂ ਸਾਲ ਵੀ ਹੈ, ਜਿਹੜਾ ਜੀ ਕਿ ਪਹਿਲਾ ਚੇਤਰ 555ਵਾਂ ਜਿਹੜਾ ਸਾਲ ਹੈ ਉਹ ਚੱਲ ਰਿਹਾ ਹੈ। ਇਹ ਸਾਲ ਜਿਹੜਾ ਜਿੱਥੇ ਪੰਜਾਬੀਆਂ ਵਾਸਤੇ ਸੰਸਾਰ ਵਿੱਚ ਰਹਿੰਦੇ ਮਾਨਵਤਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣੇਗਾ, ਉੱਥੇ ਸ਼ਾਂਤੀ, ਸਤਿਕਾਰ, ਪਿਆਰ ਦਾ ਸੁਨੇਹਾ ਵੀ ਇਸ ਗੱਲਬਾਤ ਰਾਹੀਂ ਘਰ ਘਰ ਪਹੁੰਚਾਏਗਾ। ਮੈਂ ਰਾਜਾ ਬਾਈ ਤੁਹਾਡਾ ਬਹੁਤ ਹੀ ਧੰਨਵਾਦੀ ਆ ਕਿ ਅੱਜ ਦੇ ਸ਼ੁਭ ਦਿਨ ਦੇ ਉੱਤੇ ਤੁਸੀਂ ਮੈਨੂੰ ਉਸ ਪਹਿਲੇ ਚੇਤੇ ਦਿਹਾੜੇ ਤੇ ਲੋਕਾਂ ਦੇ ਨਾਲ ਰੂਬਰੂ ਕੀਤਾ ਹੈ। ਔਰ ਇਹ ਜਿਹੜੀ ਟਾਕ ਹੈ ਜਾਂ ਇਹ ਜਿਹੜੀ ਗੱਲਬਾਤ ਹੈ, ਇਹ ਦੁਨੀਆ ਦੇ ਹਰ ਕੋਨੇ-ਕੋਨੇ 'ਚ ਪਹੁੰਚੇਗੀ। ਔਰ ਜਿੱਥੇ ਸੁੱਖ ਦਾ ਸੁਨੇਹਾ ਦੇਗੀ, ਉੱਥੇ ਮਾਣ, ਸਤਿਕਾਰ ਤੇ ਸ਼ਾਂਤੀ ਦਾ ਪੈਗਾਮ ਵੀ ਦੇਵੇਗੀ ਰਾਜਾ ਬਾਈ। ਬਹੁਤ ਸੋਹਣੀਆਂ ਅਰਦਾਸਾਂ ਤੇ ਬਹੁਤ ਸੋਹਣੀਆਂ ਦੁਆਵਾਂ ਦੇ ਨਾਲ ਅੱਜ ਦਾ ਦਿਨ ਦਾ ਆਗਾਜ਼ ਹੋ ਰਿਹਾ ਹੈ। ਔਰ ਪਹਿਲੀ ਸ਼ਖਸੀਅਤ, ਜਿਵੇਂ ਕਿ ਮੈਂ ਪਹਿਲੇ ਦੱਸ ਚੁੱਕਿਆ ਵਾਂ, ਜਿਨ੍ਹਾਂ ਨਾਲ ਮੈਂ ਰੂਬਰੂ ਹੋ ਰਹੀਆਂ ਵਾਂ, ਉਹ ਤੁਸੀਂ ਹੋ। ਅਤੇ ਡਾਕਟਰ ਸਾਹਿਬ, ਅੱਜ ਅਸੀਂ ਖਾਸ ਮੁੱਦਾ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈ ਉਹ ਹੈ ਯੂਥ, ਜਿਹੜੀ ਸਾਡੀ ਜਵਾਨੀ ਹੈ। ਕਿਸੇ ਵੀ ਕੌਮ ਦੀ ਜਵਾਨੀ ਅਗਰ ਸਹੀ ਟਰੈਕ ਤੇ ਪੈ ਜਾਵੇ ਤੇ ਉਹ ਕੌਮ ਤਰੱਕੀ ਕਰਦੀ ਹੈ। ਕਿਸੇ ਵੀ ਕੌਮ ਦੀ ਜਵਾਨੀ ਅਗਰ ਬੈੜੀਆਂ ਰਸਤਿਆਂ ਤੇ ਚੱਲਣ ਲੱਗ ਜਾਵੇ ਤੇ ਉਸ ਕੌਮ ਦੀ ਬਰਬਾਦੀ ਉਸ ਦਾ ਮੁਕੱਦਰ ਬਣ ਜਾਂਦੀ ਹੈ। ਸੋ ਪੰਜਾਬ ਦੇ ਅੰਦਰ ਅਸੀਂ ਜਦੋਂ ਵੀ ਦੇਖਦੇ ਹਾਂ, ਉਹ ਲੈਂਗੁਏਜ ਦਾ ਇਸ਼ੂ ਹੋਵੇ, ਕਲਚਰ ਦਾ ਇਸ਼ੂ ਹੋਵੇ, ਨੈਸ਼ਨਲਿਜ਼ਮ ਦਾ ਇਸ਼ੂ ਹੋਵੇ, ਜਾਂ ਕਿ ਆਪਸੀ ਸਾਂਝ ਦਾ ਇਸ਼ੂ ਹੋਵੇ, ਭਾਈਚਾਰੇ ਦਾ ਇਸ਼ੂ ਹੋਵੇ, ਤੇ ਸਭ ਤੋਂ ਵੱਡਾ ਇਹ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਆਉਣਾ, ਇਹ ਮੁਹਾਰ ਜਿਨ੍ਹਾਂ ਨੇ ਸੰਭਾਲਣੀ ਹੈ, ਉਹ ਸਾਡੀ ਉਹ ਪੀੜ੍ਹੀ ਹੈ ਜਿਹੜੀ ਜਿਸ ਨੂੰ ਅਸੀਂ ਯੂਥ ਇੱਕ ਆਮ ਟਰਮ ਦੇ ਵਿੱਚ ਕਹਿੰਦੇ ਹਾਂ, ਪਾਪੂਲਰ ਬਿਆਨੀਏ ਦੇ ਵਿੱਚ ਉਸਨੂੰ ਕਿਹਾ ਜਾਂਦਾ ਹੈ। ਤੇ ਪੰਜਾਬੀ ਯੂਥ ਲਹਿੰਦੇ ਪੰਜਾਬ ਦੇ ਅੰਦਰ ਪੰਜਾਬੀ ਤੋਂ ਦੂਰ ਹੈ ਸੀ, ਆਪਣੇ ਕਲਚਰ ਤੋਂ ਦੂਰ ਹੈ ਸੀ, ਲੇਕਿਨ ਗ੍ਰੈਜੂਅਲੀ ਇੱਥੇ ਇੱਕ ਵੱਡਾ ਚੇਂਜ ਆ ਰਿਹਾ ਹੈ। ਇੱਥੋਂ ਦਾ ਪੰਜਾਬੀ ਯੂਥ ਜਿਹੜੀ ਹੈ ਉਹ ਨਸ਼ਿਆਂ ਤੋਂ ਦੂਰ ਹੈ। ਹਨ ਕੁਝ ਬੱਚੇ ਇਸ ਤਰ੍ਹਾਂ ਦੇ, ਕੁਝ ਕੇਸਿਸ ਸਾਡੇ ਸਾਹਮਣੇ ਆਉਂਦੇ ਨੇ, ਲੇਕਿਨ ਅਗਰ ਅਸੀਂ ਚੜ੍ਹਦੇ ਪੰਜਾਬ ਦੀ ਮਿਸਾਲ ਲਵੀਏ ਜਾਂ ਓਵਰਆਲ ਬਾਕੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਮਿਸਾਲ ਲਵੀਏ, ਤੇ ਯੂਥ ਦੀ ਸਾਡੀ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਦੇ ਕੀ ਰੁਝਾਨ ਹਨ ਔਰ ਉਹਨਾਂ ਦੇ ਟ੍ਰੈਂਡਸ ਕੀ ਹਨ, ਉਹ ਕਿਹੜੀਆਂ ਚੀਜ਼ਾਂ ਦੇ ਵਿੱਚ ਜਾਣਾ ਖੁਸ਼ੀ ਫੀਲ ਕਰਦੀ ਹੈ, ਜਾਂ ਕਿਹੜੇ ਉਹ ਰਸਤੇ ਹਨ ਜਿਨ੍ਹਾਂ ਦੇ ਵਿੱਚ ਜਾ ਕੇ ਉਹ ਇਨਵੋਲਵ ਹੋ ਚੁੱਕੇ ਹਨ। ਪਲੀਜ਼ ਡਾਕਟਰ ਸਾਹਿਬ। ਰਾਜਾ ਬਾਈ, ਜਿਹੜਾ ਯੂਥ ਹੈ ਉਹ ਸਾਡਾ ਸਰਮਾਇਆ ਹੈ, ਸਾਡਾ ਭਵਿੱਖ ਹੈ। ਔਰ ਯੂਥ ਤੋਂ ਬਗੈਰ ਨਾ ਤੇ ਕੋਈ ਸਰਕਾਰ ਅੱਗੇ ਵੱਧ ਸਕਦੀ ਹੈ, ਨਾ ਹੀ ਕੋਈ ਕਾਰੋਬਾਰ ਦੇ ਵਿੱਚ ਵਾਧਾ ਹੋ ਸਕਦਾ ਹੈ। ਕਿਉਂਕਿ ਜੇਕਰ ਸਾਡੇ ਭਵਿੱਖ ਨੂੰ ਮਜ਼ਬੂਤ ਨਾ ਕੀਤਾ ਗਿਆ ਤੇ ਅਸੀਂ ਉਲਝ ਕੇ ਰਹਿ ਜਾਵਾਂਗੇ ਔਰ ਪਿਛਾਂਹ ਖਿੱਚੂ ਜਿਹੜੀ ਹੈ ਸੋਚ ਦੇ ਮੁਤਾਜ ਹੋ ਜਾਵਾਂਗੇ, ਔਰ ਜਿਸ ਨਾਲ ਵਿਕਾਸ ਵੀ ਜਿਹੜਾ ਹੈ ਖਤਮ ਹੋ ਜਾਏਗਾ ਔਰ ਮੁਲਕਾਂ ਦੇ ਮੁਲਕ ਜਿਹੜੇ ਹੈ ਉਹ ਤਬਾਹ ਹੋ ਜਾਣਗੇ। ਇਸ ਕਰਕੇ ਸਾਡਾ ਅੱਜ ਦਾ ਯੂਥ ਜਿਹੜਾ ਹੈ ਉਹ ਬਹੁਤ ਭਟਕਿਆ ਹੋਇਆ ਹੈ। ਕੁਝ ਯੂਥ ਜਿਹੜਾ ਹੈ ਉਹ ਨਸ਼ਿਆਂ ਵੱਲ ਗੜੇ 'ਚ ਹੋ ਗਿਆ ਹੈ, ਨਸ਼ਿਆਂ ਵੱਲ ਤੁਰਿਆ ਹੈ। ਕੁਝ ਯੂਥ ਜਿਹੜਾ ਹੈ ਸਾਡਾ ਆਪਣੇ ਆਪ ਵਿੱਚ
ਮਸਤੀ ਵੱਲ ਤੁਰਿਆ ਹੋਇਆ ਹੈ, ਜਿਹੜਾ ਕਿ ਘਰਦਿਆਂ ਤੋਂ ਬਾਹਰਾ ਹੋ ਕੇ ਫੈਸਲੇ ਲੈ ਰਿਹਾ ਹੈ, ਔਰ ਮਾਪਿਓ ਦੀ ਜਿਹੜੀ ਜਿੱਥੇ ਸੇਵਾ ਕਰਨ, ਸਤਿਕਾਰ ਦੇਣ ਦੀ ਗੱਲ ਹੈ, ਉੱਥੋਂ ਉਹ ਬਾਗੀ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਦੇਖਿਆ ਗਿਆ ਹੈ ਕਿ ਸਾਡਾ ਯੂਥ ਜਿਹੜਾ ਹੈ ਉਹ ਵੈਸਟਰਨ ਕਲਚਰ ਵੱਲ ਜਿਹੜਾ ਹੈ ਤੁਰਿਆ ਹੋਇਆ ਹੈ, ਆਪਣੀ ਮਾਂ ਬੋਲੀ ਨੂੰ ਭੁੱਲ ਰਿਹਾ ਹੈ, ਆਪਣੇ ਵਿਰਸੇ ਨੂੰ ਭੁੱਲ ਰਿਹਾ ਹੈ, ਆਪਣੇ ਸੱਭਿਆਚਾਰ ਨੂੰ ਭੁੱਲ ਰਿਹਾ ਹੈ। ਇਹਨੂੰ ਬਚਾਉਣ ਵਾਸਤੇ ਸਾਨੂੰ ਕੱਲੇ ਕੱਲੇ ਆਵਾਮ ਦੇ ਜਿਹੜਾ ਕਰਤਾ ਧਰਤਾ ਹੈ, ਚਾਹੇ ਸਰਕਾਰਾਂ ਹੈ, ਚਾਹੇ ਘਰ ਦਾ ਮੁਖੀ ਹੈ, ਜਾਂ ਜਿਹੜਾ ਕੋਈ ਕਾਰੋਬਾਰੀ ਜਿਹਦੇ ਅੰਡਰ ਯੂਥ ਕੰਮ ਕਰ ਰਿਹਾ ਹੈ, ਉਹਨੂੰ ਸਹੀ ਤੇ ਵਧੀਆ ਰੋਲ ਨਿਭਾਉਣਾ ਪਏਗਾ, ਤਾਂ ਕਿ ਯੂਥ ਦਾ ਭਵਿੱਖ ਜਿਹੜਾ ਹੈ ਉਹ ਉਸਾਰੂ ਹੋ ਸਕੇ, ਔਰ ਸਾਡਾ ਭਵਿੱਖ ਜਿਹੜਾ ਹੈ ਉਹ ਇੱਕ ਐਸਾ ਭਵਿੱਖ ਬਣ ਸਕੇ ਜਿਹਦੇ ਨਾਲ ਕਿ ਵਿਕਾਸ, ਸ਼ਾਂਤੀ ਤੇ ਸਤਿਕਾਰ ਦਾ ਜਿਹੜਾ ਪੈਗਾਮ ਹੈ ਉਹ ਘਰ ਘਰ ਤੱਕ ਪਹੁੰਚ ਸਕੇ। ਕਿਉਂਕਿ ਯੂਥ ਨੂੰ ਸੰਭਾਲਣ ਦੀ ਬੜੀ ਲੋੜ ਹੈ। ਕੱਲੇ ਇੱਕ ਕੰਟਰੀ ਨੂੰ ਮੈਂ ਤੇ ਕਹਾਂਗਾ, ਪੂਰੇ ਸੰਸਾਰ ਵਾਸਤੇ ਯੂਥ ਵਾਸਤੇ ਸਕੀਮਾਂ ਹੋਣੀਆਂ ਚਾਹੀਦੀਆਂ। ਕਿਉਂਕਿ ਪਿੱਛੇ ਜੇ ਪੰਜਾਬ ਸਾਡੇ ਦਾ ਵੀ ਬਜਟ ਹੈ, ਉਹਦੇ ਵਿੱਚ ਯੂਥ ਦੇ ਹੀ ਕੋਈ ਪ੍ਰੋਗਰਾਮ ਨਹੀਂ ਉਲੀਕੇ ਗਏ। ਇਸੇ ਤਰ੍ਹਾਂ ਮੈਂ ਦੇਖ ਰਿਹਾ ਹਾਂ ਕਿ ਵਿਚਰ ਵੀ ਰਿਹਾ ਹੈ ਕਿ ਯੂਥ ਨੂੰ ਜਿਹੜਾ ਹੈ ਸੰਭਾਲਣਾ ਬੜਾ ਜ਼ਰੂਰੀ ਹੈ। ਉਹਦੇ ਵਾਸਤੇ ਸਾਨੂੰ ਉਪਰਾਲੇ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਇਸ ਚੈਨਲ ਦੇ ਰਾਹੀਂ ਅੱਜ ਇਹ ਮੁੱਦਾ ਲਿਆਏ, ਮੈਂ ਦੇਖਾਂਗਾ ਇਸ ਮੁੱਦੇ ਰਾਹੀਂ ਘਰ ਘਰ ਇੱਕ ਸੁਨੇਹਾ ਪਹੁੰਚੇ ਕਿ ਯੂਥ ਨੂੰ ਸੰਭਾਲਣ ਵਾਸਤੇ ਹਰ ਆਦਮੀ ਇੱਕ ਕਦਮ ਅੱਗੇ ਪੁੱਟੇ, ਔਰ ਉਹਨੂੰ ਸੰਭਾਲਣ ਦੇ ਵਾਸਤੇ ਆਪਣੇ ਤੌਰ ਤਰੀਕੇ, ਮੈਥਡ ਵਰਤੇ, ਤਾਂ ਕਿ ਯੂਥ ਜਿਹੜਾ ਹੈ ਉਹ ਸਹੀ ਲੀਹਾਂ ਤੇ ਆ ਸਕੇ। ਰਜਾ ਭਾਈ, ਬਹੁਤ ਸੋਹਣੀ ਗੱਲ ਸੁਰਿੰਦਰ ਸਾਹਿਬ। ਅੱਛਾ, ਅਗਰ ਅਸੀਂ ਦੇਖੀਏ ਹੋਵੇ ਕਿ ਯੂਥ ਦਾ ਜਿਹੜੀ ਇੱਕ ਭਟਕਣਾ ਲਫ਼ਜ਼ ਹੈ, ਕਿ ਯੂਥ ਦਾ ਉਹਨਾਂ ਰਾਹਾਂ ਤੇ ਚੱਲਣਾ ਜਿਹੜੀ ਸਮਾਜ ਨੂੰ ਬਰਬਾਦ ਕਰਦੀਆਂ ਹਨ, ਤੇ ਇਹ ਰਸਤਾ ਕਿਵੇਂ ਚੁਣਿਆ ਗਿਆ? ਇਹਦੇ 'ਚ ਆਇਆ ਕੋਈ ਇੱਥੋਂ ਦੀਆਂ ਸਰਕਾਰਾਂ ਦਾ, ਇੱਥੋਂ ਦੇ ਜਿਹੜੇ ਹਿਡਨ ਕੁਛ ਲੋਕ ਹਨ, ਪੀਪਲਸ ਹਨ, ਉਹਨਾਂ ਦਾ ਹੱਥ ਹੈ ਆਪਣੇ ਬੈਨੀਫਿਟਸ ਲਈ, ਜਾਂ ਕਿ ਇੱਥੋਂ ਜਿਹੜਾ ਅਸੀਂ ਪੰਜਾਬੀ ਜਿਵੇਂ ਹਾਂ, ਮੇਰਾ ਵੀ ਉਸ ਪੀੜ੍ਹੀ ਦੇ ਵਿੱਚ ਸ਼ੁਮਾਰ ਹੁੰਦਾ ਹੈ ਜਿਹਦੀ ਉਮਰ ਕੋਈ 45 ਸਾਲ ਹੋ ਚੁੱਕੀ ਹੈ, ਤੁਹਾਡੀ ਵੀ ਡੈਫੀਨੇਟਲੀ 50 ਸਾਲ ਤੋਂ ਪਲੱਸ ਏਜ ਹੈ। ਤੇ ਕਿਆ ਅਸੀਂ ਹੁਣ ਤੇ ਅਸੀਂ ਸੋਚ ਰਹੇ ਹਾਂ, ਇਸ ਤੋਂ ਪਹਿਲੇ ਅਗਰ ਇਹ ਸੋਚ ਆ ਜਾਂਦੀ ਕੋਈ 25 ਸਾਲ ਕਿ ਅਸੀਂ ਯੂਥ ਆਪਣੀ ਨੂੰ ਕਿਵੇਂ ਸੰਭਾਲਣਾ ਹੈ, ਤੇ ਉਹ ਬਿਹਤਰ ਹੋਣਾ ਸੀ। ਦੂਸਰਾ ਮੇਰਾ ਸਵਾਲ ਇਹ ਹੈ ਕਿ ਅਸੀਂ ਹਮੇਸ਼ਾ ਬੋਲੀ ਔਰ ਆਪਣੇ ਸੱਭਿਆਚਾਰ ਔਰ ਕਲਚਰ ਦੀ ਕਰਦੇ ਹਾਂ। ਬੋਲੀ ਔਰ ਸੱਭਿਆਚਾਰ ਦੇ ਅੰਦਰ ਐਸਾ ਕੀ ਹੈ ਕਿ ਜਿਹੜਾ ਯੂਥ ਨੂੰ ਮਿਲੇਗਾ ਔਰ ਯੂਥ ਰਾਈਟ ਟਰੈਕ ਤੇ ਆਪਣੀ ਚੱਲ ਪਏਗੀ? ਰਜਾ ਭਾਈ, ਬਹੁਤ ਅੱਛਾ ਸਵਾਲ ਤੁਸੀਂ ਕੀਤਾ ਹੈ। ਕਿਉਂਕਿ ਯੂਥ ਜਿਹੜਾ ਹੈ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਿਹਾ ਹੈ, ਆਪਣੇ ਸੱਭਿਆਚਾਰ ਤੋਂ ਦੂਰ ਹੋ ਰਿਹਾ ਹੈ, ਆਪਣੀ ਮਾਂ ਬੋਲੀ ਤੋਂ ਦੂਰ ਹੈ, ਜੀ ਆਪਣੇ ਜੀ ਕਲਚਰ ਤੋਂ ਦੂਰ ਹੋ ਰਿਹਾ ਹੈ, ਆਪਣੇ ਮੁਲਕ ਤੋਂ ਦੂਰ ਹੋ ਰਿਹਾ ਹੈ। ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਯੂਥ ਜਿਹੜਾ ਹੈ ਉਹ ਬਾਗੀ ਹੋ ਰਿਹਾ ਹੈ। ਬਾਗੀ ਹੋਣ ਦਾ ਮਤਲਬ ਇਹ ਹੈ ਕਿ ਇੱਕ ਕਿਸਮ ਦੀ ਦੌੜ ਲੱਗੀ ਹੋਈ ਹੈ ਇੱਕ ਦੂਜੇ ਤੋਂ ਅੱਗੇ ਵਧਣ ਦੀ। ਜੇ ਕਿਸੇ ਨੇ ਸਾਈਕਲ ਲਿਆ ਤੇ ਉਹਦਾ ਜਿਹੜਾ ਗੁਆਂਢੀ ਉਹ ਕਹੇਗਾ ਮੇਰੇ ਕੋਲ ਮੋਟਰਸਾਈਕਲ ਹੋਣਾ ਚਾਹੀਦਾ, ਜਿਹਦੇ ਕੋਲ ਮੋਟਰਸਾਈਕਲ ਬਿਲਕੁਲ। ਹੈ ਉਹ ਚਾਹੁੰਦਾ ਕਾਰ ਹੋਵੇ। ਔਰ ਕਹਿਣ ਦਾ ਭਾਵ ਹੈ ਕਿ ਇਹੋ ਜਿਹੀ ਦੌੜ ਲੱਗੀ ਹੈ ਕਿ ਜਿਹੜਾ ਸਾਡਾ ਯੂਥ ਹੈ ਉਹ ਬਾਹਰਲੇ ਮੁਲਕਾਂ ਵੱਲ ਜਾ ਰਿਹਾ ਹੈ, ਜਿੱਥੇ ਪੈਸੇ ਦੀ ਹੋੜ ਹੈ। ਪਰ ਮੈਂ ਇਹ ਨਹੀਂ ਕਹਿੰਦਾ ਕਿ ਬਾਹਰ ਆਉਣਾ ਮਾੜੀ ਗੱਲ ਹੈ, ਬਾਹਰ ਆ ਕੇ ਵੀ ਆਪਣੇ ਆਪ ਨੂੰ ਸੰਭਾਲਣ ਦੀ ਲੋੜ ਹੈ। ਪਰ ਇੱਥੇ ਯੂਥ ਆ ਜਦੋਂ ਪੈਸਾ ਕਮਾਉਂਦਾ ਹੈ ਔਰ ਉਹ ਉਸ ਪੈਸੇ ਦੀ ਸਹੀ ਯੂਟੀਲਾਈਜੇਸ਼ਨ ਨਹੀਂ ਕਰਦਾ ਔਰ ਐਸ਼ੋ ਇਸ਼ ਆਰਾਮ ਵੱਲ ਪੈ ਜਾਂਦਾ ਹੈ, ਤਾਂ ਉਹਦੀ ਜਿਹੜੀ ਭੜਕਣ ਹੈ ਜਾਂ ਉਹਦੀ ਵਿਚਰਨ ਦੀ ਜਿਹੜੀ ਤਾਕਤ ਹੈ ਜਾਂ ਆਪਣੇ ਆਪ ਨੂੰ ਸੰਭਾਲਣ ਲਈ ਉਸ ਤੋਂ ਉਹ ਦੂਰ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਯੂਥ ਜਿਹੜਾ ਹੈ ਆਪਣੀਆਂ ਲੀਹਾਂ ਤੋਂ ਪਾਸੇ ਹੋ ਰਿਹਾ ਹੈ। ਔਰ ਆਪਣੀਆਂ ਜੜ੍ਹਾਂ ਤੋਂ ਕੱਟ। ਹਾਂ, ਜਿਸ ਜੀ ਕਰਕੇ ਉਹਨੂੰ ਸੰਭਾਲਣ ਦੀ ਲੋੜ ਹੈ। ਉਸ ਸੰਭਾਲ ਦੇ ਵਾਸਤੇ ਹਰ ਆਵਾਮ ਦਾ ਜਿਹੜਾ ਹੈ ਉਹ ਰੋਲ ਹੋਣਾ ਚਾਹੀਦਾ ਹੈ, ਚਾਹੇ ਉਹ ਮਾਂ ਪਿਓ ਹੋਣ, ਚਾਹੇ ਉਹ ਦੋਸਤ ਮਿੱਤਰ ਹੋਣ, ਚਾਹੇ ਕਾਰੋਬਾਰੀ ਹੋਣ। ਕਹਿਣ ਦਾ ਭਾਵ ਹੈ ਕਿ ਯੂਥ ਜਿਹੜਾ ਹੈ ਆਪਣੇ ਆਪ ਤੋਂ ਦੂਰ ਹੋ ਰਿਹਾ ਹੈ, ਕਲਚਰ ਤੇ ਸੱਭਿਆਚਾਰ ਤੇ ਬਾਅਦ ਦੀ ਗੱਲ ਆ ਰਹੀ ਹੈ। ਪਹਿਲਾਂ ਆਪਣੇ ਆਪ ਸੰਭਾਲਣ ਵਾਸਤੇ ਉਹਨੂੰ ਸਹੀ ਡਾਇਰੈਕਸ਼ਨ ਦੇਣ ਦੀ ਲੋੜ ਹੈ। ਰਜਾ ਭਾਈ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਪਹਿਲੇ ਤੇ ਉਸ ਨੂੰ ਆਪਣੇ ਆਈਡੈਂਟਿਟੀ ਜਿਹੜੀ ਹੈ ਉਸ ਤੇ ਆਉਣਾ ਪਏਗਾ, ਆਪਣੇ ਰੂਟਸ ਤੇ ਆਉਣਾ ਪਏਗਾ।
ਔਰ ਉਸ ਨੂੰ ਦੇਖਣਾ ਪਏਗਾ ਕਿ ਇਸ ਮੇਰੀ ਧਰਤੀ ਦੇ ਅੰਦਰ ਜਿਹੜੇ ਇੱਥੋਂ ਦੇ ਲੋਕਾਂ ਨੇ ਆਪਣੇ ਹਯਾਤੀਆਂ ਗੁਜ਼ਾਰੀਆਂ ਹਨ, ਇੱਕ ਪੁਰਾਣੀ ਹਿਸਟਰੀ ਜਿਹੜੀ ਇੱਥੋਂ ਹੈ, ਪੁਰਾਣੀ ਰਵਾਇਤ ਹੈ, ਉਸ ਦੇ ਅੰਦਰ ਕੀ ਕੁਛ ਹੈ। ਸੋ ਜਦੋਂ ਇੱਥੋਂ ਦਾ ਇੱਕ ਨੌਜਵਾਨ ਇਹ ਦੇਸ਼ ਛੱਡਦਾ ਹੈ, ਉਹਦੇ ਪਿੱਛੇ ਕੀ ਕਾਰਨ ਹੁੰਦਾ ਹੈ? ਕਿਆ ਇੱਥੋਂ ਦੀ ਗਰੀਬੀ ਹੈ, ਦੋਨਾਂ ਪੰਜਾਬਾਂ ਦੀ, ਲਹਿੰਦੇ ਔਰ ਚੜ੍ਹਦੇ ਪੰਜਾਬ ਦੀ, ਜਾਂ ਕਿ ਉਹਦੇ ਪਿੱਛੇ ਕੋਈ ਹੋਰ ਕਾਰਨ ਵੀ ਹਨ? ਨਹੀਂ, 3 ਕਾਰਨ ਹੈ। ਦੇਖੋ, ਇੱਕ ਤੇ ਆ ਅਨਇੰਪਲੋਇਮੈਂਟ। ਜੀ, ਜਦੋਂ ਯੂਥ ਨੂੰ ਕੋਈ ਰਸਤਾ ਨਹੀਂ ਦਿਖਦਾ, ਆਪਣਾ ਭਵਿੱਖ ਨਹੀਂ ਦਿਖਦਾ, ਤਾਂ ਉਹ ਇਹ ਸੋਚ ਦਾ ਧਾਰਨੀ ਬਣ ਜਾਂਦਾ ਹੈ ਕਿ ਮੈਂ ਕਿਸੇ ਐਸੀ ਜਗ੍ਹਾ ਜਾਂ ਐਸੇ ਮੁਕਾਮ ਤੇ ਜਾਵਾਂ ਜਿੱਥੇ ਮੈਂ ਹੂੰ, ਕੋਈ ਪੈਸਾ ਕਮਾ ਸਕਾਂ ਔਰ ਆਪਣੇ ਘਰਦਿਆਂ ਲਈ ਕੁਝ ਕਰ ਗੁਜ਼ਰਨ ਨੂੰ ਤਰਜੀਹ ਦੇਵਾਂ। ਇੱਕ ਗੱਲ ਤੇ ਹੈ ਅਨਇੰਪਲੋਇਮੈਂਟ। ਦੂਸਰੀ ਗੱਲ ਹੈ ਗਰੀਬੀ ਵੀ ਹੈ, ਕਿਉਂਕਿ ਤੁਸੀਂ ਦੇਖੋ ਜਿੰਨਾ ਚਿਰ ਕਿਸੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ, ਉਹਨਾਂ ਚਿਰ ਉਹਦੇ ਵਿੱਚ ਭਟਕਣ ਜਿਹੜੀ ਹੈ ਉਹ ਸਮੋਈ ਹੋਈ ਹੁੰਦੀ ਹੈ। ਔਰ ਹੂੰ, ਯੂਥ ਇਹ ਚਾਹੁੰਦਾ ਹੈ, ਚਾਹੇ ਉਹ ਕਿਸੇ ਤੋਂ ਵਿਆਜੀ ਪੈਸੇ ਫੜ ਕੇ ਜਾਂ ਕਿਸੇ ਕੋਈ ਜ਼ਮੀਨ ਗਹਿਣੇ ਰੱਖ ਕੇ, ਉਹ ਆਪਣੇ ਆਪ ਨੂੰ ਪ੍ਰਫੁੱਲਤ ਕਰਨ ਵਾਸਤੇ ਆਪਣੀ ਕੰਟਰੀ ਤੋਂ ਦੂਰ ਜਾਂਦਾ ਹੈ, ਜਿੱਥੇ ਉਹ ਮਿਹਨਤ ਕਰਕੇ ਜਿਹੜਾ ਹੈ ਆਪਣੇ ਆਪ ਨੂੰ ਉਸ ਕਾਬਲ ਬਣਾ ਸਕੇ, ਤਾਂ ਜੋ ਅਨਇੰਪਲੋਇਮੈਂਟ ਤੋਂ ਵੀ ਉੱਪਰ ਉੱਠ ਸਕੇ, ਗਰੀਬੀ ਤੋਂ ਵੀ ਉੱਠ ਸਕੇ ਔਰ ਆਪਣਾ ਜਿਹੜਾ ਚੈਨ ਦਾ ਜੀਵਨ ਜਿਹੜਾ ਉਹ ਬਤੀਤ ਕਰ ਸਕੇ। ਪਰ ਇਹ ਦੋਵਾਂ ਗੱਲਾਂ ਤੋਂ ਜਦੋਂ ਉੱਪਰ ਵੇਖਿਆ ਜਾਂਦਾ ਹੈ, ਜਦੋਂ ਇਹ ਬਾਹਰ ਆ ਜਾਂਦੇ ਹੈ, ਇੱਥੇ ਆ ਕੇ ਇੱਕ ਤੇ ਸੰਗਤ ਜਿਹੜੀ ਹੈਗੀ ਹੈ ਇੱਥੋਂ ਦੀ, ਜਿਹੜੀ ਯੂਥ ਦੇ ਨਾਲ ਮਿਲ ਜਾਂਦੀ ਹੈ ਔਰ ਉਹਨਾਂ ਦੇ ਐਸ਼ੋ ਆਰਾਮ, ਗੱਡੀਆਂ, ਕਲੱਬਾਂ, ਨਸ਼ਾ, ਇਹਦੇ ਵਿੱਚ ਜਦੋਂ ਯੂਥ ਜਿਹੜਾ ਹੈ ਵੜ ਜਾਂਦਾ ਹੈ, ਉਹ ਆਪਣੇ ਸੱਭਿਆਚਾਰ ਨੂੰ ਵੀ ਭੁੱਲ ਜਾਂਦਾ ਹੈ, ਆਪਣੇ ਮੁਲਕ ਨੂੰ ਵੀ ਭੁੱਲ ਜਾਂਦਾ ਹੈ, ਆਪਣੇ ਮਾਪਿਆਂ ਨੂੰ ਵੀ ਭੁੱਲ ਜਾਂਦਾ ਹੈ ਔਰ ਜਿਹੜੀ ਗਰੀਬੀ ਉਹਨੇ ਵੇਖੀ ਹੁੰਦੀ ਹੈ ਜਾਂ ਅਨਇੰਪਲੋਇਮੈਂਟ ਹੁੰਦੀ ਹੈ, ਉਹ ਸਾਰਾ ਕੁਝ ਭੁੱਲ ਕੇ ਐਸ਼ੋ ਆਰਾਮ ਵੱਲ ਤੁਰ ਪੈਂਦਾ ਹੈ, ਹੂੰ, ਜੋ ਉਹਨੂੰ ਆਪਣੇ ਆਪ ਵਿੱਚ ਐਸਾ ਗੜੇ 'ਚ ਕਰ ਜਾਂਦਾ ਹੈ ਕਿ ਉਹਨੂੰ ਭਵਿੱਖ ਨਜ਼ਰ ਹੀ ਨਹੀਂ ਆ ਰਿਹਾ ਆਉਂਦਾ ਕਿ ਮੈਂ ਅੱਗੇ ਕੀ ਕਰਨਾ ਹੈ। ਔਰ ਇਹਦੇ ਵਾਸਤੇ ਜਿਹੜਾ ਹੈ ਹਰ ਆਦਮੀ ਚਿੰਤਤ ਹੈ ਔਰ ਉਸ ਚਿੰਤਾ ਜਿਹੜੀ ਹੈ ਜਿਹਨੂੰ ਚਿਖਾ ਸਮਾਨ ਸਮਝਿਆ ਜਾਂਦਾ ਹੈ, ਉਸ ਦੇ ਲਈ ਹਰ ਇੱਕ ਬੰਦਾ ਵਰੀਡ ਹੈ। ਰਜਾ ਭਾਈ। ਜੀ। ਡਾਕਟਰ ਸਾਹਿਬ, ਅਗਰ ਅਸੀਂ ਦੇਖੀਏ ਕਿ ਜਿਹੜੇ ਬੱਚੇ ਇੱਥੋਂ ਅਮਰੀਕਾ ਦੇ ਅੰਦਰ ਜਾ ਕੇ, ਕੈਨੇਡਾ ਦੇ, ਯੂਕੇ ਦੇ ਅੰਦਰ ਜਾਂ ਹੋਰ ਫਾਰਨ ਕੰਟਰੀਜ਼ ਦੇ ਅੰਦਰ ਜਾ ਕੇ ਆਪਣੀਆਂ ਜੌਬਸ ਲੱਭਦੇ ਨੇ, ਉੱਥੇ ਕੰਮ ਲੱਭਦੇ ਹਨ, ਤੇ ਕਿਆ ਇਹਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਪੰਜਾਬਾਂ ਦੇ ਅੰਦਰ ਦਿੱਤੀ ਜਾ ਰਹੀ ਹੈ, ਸਾਨੂੰ ਇਹ ਲੱਗਦਾ ਨਹੀਂ ਕਿ ਉਸ ਦੇ ਅੰਦਰ ਕੋਈ ਗਾਟ ਹੈ? ਉਸ ਦੇ ਅੰਦਰ ਜਿਹੜੀ ਟੈਕਨੀਕੈਲਿਟੀਜ਼ ਹਨ, ਟੈਕਨੀਕਲ ਐਜੂਕੇਸ਼ਨ ਹੈ, ਅਗਰ ਉਹਨਾਂ ਨੂੰ ਉਹ ਦੇ ਦਿੱਤੀ ਜਾਵੇ, ਜਿਹੜੇ ਕੰਮ ਉਹਨਾਂ ਨੇ ਉੱਥੇ ਜਾ ਕੇ ਕਰਨੇ ਹੈ, ਇਹਨੂੰ ਪੰਜਾਬ ਦੇ ਅੰਦਰ ਅਗਰ ਆਪਣਾ ਬਿਜ਼ਨਸ ਸਟਾਰਟ ਕਰ ਲੈਣ, ਆਪਣੇ ਕੰਮ ਕਰ ਲੈਣ, ਤੇ ਉਹਨਾਂ ਨੂੰ ਸ਼ਾਇਦ ਬਾਹਰ ਜਾਣ ਦੀ ਲੋੜ ਹੀ ਨਾ ਪਏ। ਜੀ, ਹਾਂ ਰਜਾ ਭਾਈ, ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਕਿ ਯੂਥ ਜਿਹੜਾ ਹੈ ਉਹ ਕਿਉਂ ਭਟਕ ਰਿਹਾ ਹੈ, ਉਹ ਆਪਣੀ ਸੋਚ ਤੋਂ ਕਿਉਂ ਦੂਰ ਹੋ ਰਿਹਾ ਹੈ ਔਰ ਇਹਨੂੰ ਸੰਭਾਲਣ ਵਾਸਤੇ ਸਾਨੂੰ ਪਹਿਲਾਂ ਤੇ ਹੁਨਰ ਵਾਲੇ ਕੋਰਸ ਜਿਹੜੇ ਆ ਛੋਟੇ ਛੋਟੇ ਸ਼ੁਰੂ ਕਰਨੇ ਪੈਣਗੇ, ਚਾਹੇ ਉਹ ਜੀ। 3 ਮਹੀਨਿਆਂ ਦਾ ਹੋਏ, 6 ਮਹੀਨਿਆਂ ਦਾ ਹੋਏ, 8 ਮਹੀਨੇ ਹੋਏ, ਕਿ ਉਹ ਆਪਣੇ ਆਪ ਉੱਤੇ ਨਿਰਭਰ ਹੋ ਸਕੇ, ਉਹਨੂੰ ਕਿਸੇ ਵੱਲ ਵੇਖਣਾ ਨਾ ਪਵੇ, ਕਿਉਂਕਿ ਅਨਇੰਪਲੋਇਮੈਂਟ ਨੂੰ ਦੂਰ ਕਰਨ ਵਾਸਤੇ ਯੂਥ ਖੁਦ ਜਦੋਂ ਛੋਟੇ ਛੋਟੇ ਕਾਰਜ ਜਿਵੇਂ 에ਅਰ ਕੰਡੀਸ਼ਨ ਦਾ ਕੋਰਸ ਹੈਗਾ ਹੈ, ਤਾਂ ਜਾਂ ਜਿਵੇਂ ਸਪੋਰਟਸ ਦੇ ਵਿੱਚ ਜਿਹੜੀਆਂ ਸਪੋਰਟਸ ਆਈਟਮਾਂ ਹੈ ਉਹਨਾਂ ਨੂੰ ਬਣਾਉਣ ਦਾ ਸਿਲਸਿਲਾ ਹੈਗਾ ਹੈ, ਐਵੇਂ ਛੋਟੀਆਂ ਛੋਟੀਆਂ ਜਿਵੇਂ ਟੇਲਰਿੰਗ ਦਾ ਕੰਮ ਹੈਗਾ ਹੈ। ਸੋ ਕਹਿਣ ਦਾ ਭਾਵ ਹੈ ਕਿ ਜਦੋਂ ਜਿੰਨਾ ਚਿਰ ਯੂਥ ਨੂੰ ਇਹ ਨਾ ਦੱਸਿਆ ਜਾਵੇ ਕਿ ਉਹ ਹੀਣ ਭਾਵਨਾ ਨਾ ਸਮਝੇ ਕੋਈ ਵੀ ਕੰਮ ਕਰਨ ਵਾਸਤੇ, ਹੂੰ, ਕਿਉਂਕਿ ਜਦੋਂ ਇਹ ਬਗਾਨੇ ਮੁਲਕ 'ਚ ਆਉਂਦੇ ਆ, ਮੈਂ ਇੱਥੇ ਵੇਖਿਆ ਹੈ, ਜਦੋਂ ਅਮਰੀਕਾ ਦੇ ਵਿੱਚ ਲੋਕੀ ਆਉਂਦੇ ਆ, ਚਾਹੇ ਉਹ ਬੈਂਕ ਮੈਨੇਜਰ ਹੈ, ਚਾਹੇ ਪੁਲਿਸ ਅਫਸਰ ਹੈ ਜਾਂ ਫੌਜੀ ਅਫਸਰ ਹੈ, ਜਿਵੇਂ ਮੈਂ ਹੀ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਸੀ, ਜਦੋਂ ਮੈਂ ਜੀ, ਇੱਥੇ ਆਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਜਿਹੜਾ ਹੈ ਗੈਸ ਸਟੇਸ਼ਨ ਤੇ ਕੰਮ ਕਰਨ ਨੂੰ ਮਿਲਿਆ। ਜੇ ਮੈਂ ਇਹ ਸੋਚਦਾ ਵੀ ਹੂੰ, ਮੈਂ ਆਉਂਦਿਆਂ ਹੀ ਕਿਸੇ ਸਕੂਲ ਵਿੱਚ ਲੱਗਾ ਜਾਂ ਕਿਸੇ ਯੂਨੀਵਰਸਿਟੀ 'ਚ ਲੱਗਾ, ਤਾਂ ਮੈਂ ਇਸ ਹੂੰ, ਇਸ ਮੁਲਕ ਵਿੱਚ ਆਪਣੇ ਆਪ ਨੂੰ ਕਾਮਯਾਬ ਨਹੀਂ ਕਰ ਸਕਦਾ। ਇਹੋ ਹੀ ਚੀਜ਼ਾਂ ਜੇ ਯੂਥ ਆਪਣੇ ਮੁਲਕ ਵਿੱਚ ਸੋਚੇ ਕਿ ਮੈਨੂੰ ਕੋਈ ਵੀ ਕੰਮ ਕਰਨ ਲੱਗਿਆ ਕੋਈ ਸੰਗਣਾ ਨਹੀਂ ਚਾਹੀਦਾ, ਹੀਣ ਭਾਵਨਾ ਨਹੀਂ ਮੰਨਣੀ ਚਾਹੀਦੀ, ਹਰ ਕੰਮ ਜਿਹੜਾ ਹੈ ਉਹ ਆਪਣੇ ਆਪ ਨੂੰ ਪ੍ਰਫੁੱਲਤ ਕਰਨ ਵਿੱਚ ਇੱਕ ਲਾਭਕਾਰੀ ਹੈ, ਉਹਨਾਂ ਚਿਰ ਯੂਥ ਜਿਹੜਾ ਉਹ ਪ੍ਰਫੁੱਲਤ ਨਹੀਂ ਹੋਵੇਗਾ। ਸੋ ਇਸ ਵਾਸਤੇ ਸਭ ਤੋਂ ਪਹਿਲਾਂ ਯੂਥ ਨੂੰ ਇਹ ਚਾਹੀਦਾ ਹੈ ਵੀ ਆਪਣੀ ਅਨਇੰਪਲੋਇਮੈਂਟ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਸਰਕਾਰਾਂ ਵੱਲ ਜਿਹੜਾ ਹੈ ਨਹੀਂ ਵੇਖਣਾ ਚਾਹੀਦਾ,
ਉਹਨੂੰ ਖੁਦ ਆਪਣੇ ਪੈਰਾਂ ਤੇ ਖੜਾ ਹੋਣ ਲਈ ਖੁਦ ਸਕੀਮ ਘੜਨੀ ਪਏਗੀ, ਚਾਹੇ ਖੇਤੀ ਦੇ ਵਿੱਚ ਜੇ ਆਪਣੇ ਆਪ ਨੂੰ ਪ੍ਰਫੁੱਲਤ ਕਰਨ ਵਾਸਤੇ ਖੇਤੀ ਦੀ ਡਾਇਵਰਸ ਸਿਸਟਮ ਜਿਹੜਾ ਹੈ ਉਹਨੂੰ ਅਡਾਪਟ ਕਰੇ। ਤੇ ਮੇਰਾ ਨਹੀਂ ਖਿਆਲ ਕਿ ਯੂਥ ਕਦੇ ਭਟਕੇ ਜਾਂ ਅਨਇੰਪਲਾਇਮੈਂਟ ਵਿੱਚ ਮਗਨ ਹੋਵੇਗਾ। ਸੋ ਜਿੰਨਾ ਚਿਰ ਯੂਥ ਦੇ ਮਨ ਵਿੱਚੋਂ ਹੀਣ ਭਾਵਨਾ ਨਹੀਂ ਕੱਢੀ ਜਾਏਗੀ, ਜਾਂ ਉਹਨੂੰ ਇਹ ਅਹਿਸਾਸ ਨਹੀਂ ਕਰਵਾਇਆ ਜਾਏਗਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ, ਉਹਨਾਂ ਚਿਰ ਯੂਥ ਜਿਹੜਾ ਹੈ ਉਹ ਆਪਣੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਰਾਜਾ ਭਾਈ। ਬਿਲਕੁਲ ਸਹੀ ਕਹਿੰਦਾ ਡਾਕਟਰ ਸਾਹਿਬ ਕਿ ਜਿਹੜੇ ਕੰਮ ਉੱਥੇ ਜਾ ਕੇ ਲੋਕ ਕਰਦੇ ਹਨ, ਅਗਰ ਉਹ ਇੱਥੇ ਹੀ ਕਰ ਲੈਣ ਔਰ ਪੂਰੇ ਦਿਮਾਗ ਦੇ ਨਾਲ ਔਰ ਪੂਰੀ ਡਿਵੋਸ਼ਨ ਦੇ ਨਾਲ ਕਰ ਲੈਣ ਤੇ ਸ਼ਾਇਦ ਇੱਥੇ ਵੀ ਕੁਝ ਬਿਹਤਰੀ ਆ ਸਕੇ। ਇਹਨਾਂ ਦਾ ਡਾਕਟਰ ਸਾਹਿਬ ਤੁਹਾਨੂੰ ਇੱਕ ਹੋਰ ਜਿਹੜਾ ਲੱਗਦਾ ਹੈ, ਜਿਹੜੇ ਬਾਹਰ ਲੋਕ ਜਾ ਰਹੇ ਨੇ ਜਾਂ ਯੂਥ ਜਿਹੜੇ ਰਸਤਿਆਂ ਤੇ ਚੱਲ ਰਹੀ ਹੈ, ਇਸ ਤੱਕ ਸਾਨੂੰ ਜਿਹੜੀ ਸਮਾਜਿਕ ਘਾਟਾ ਪੈ ਰਹੀ ਆ ਵਾ, ਉਹ ਇਹ ਨਹੀਂ ਲੱਗਦਾ ਕਿ ਫੈਮਿਲੀ ਸਟਰਕਚਰ ਜਿਹੜਾ ਸਾਡਾ ਹੈ, ਕਿ ਬੱਚੇ ਜਿਹੜੇ ਆ ਉਹਨਾਂ ਦਾ ਪੇਰੈਂਟਸ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਹ ਵੀ ਬੜਾ ਵੀਕ ਹੋ ਰਹੀ ਹੈ, ਉਹ ਘਟ ਰਹੀ ਹੈ, ਫੈਮਿਲੀ ਦੇ ਨਾਲ ਉਹਨਾਂ ਦਾ ਰਿਲੇਸ਼ਨ ਜਿਹੜਾ ਉਹ ਕਮਜ਼ੋਰ ਹੁੰਦਾ ਜਾ ਰਹੀ ਹੈ। ਇਸ ਪੱਖ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਰਾਜਾ ਭਾਈ, ਮੈਂ ਤੁਹਾਡੇ ਨਾਲ ਸਹਿਮਤ ਹੈ ਕਿ ਯੂਥ ਜਿਹੜਾ ਹੈ ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਿਹਾ ਹੈ, ਆਪਣੇ ਮਾਪਿਆਂ ਤੋਂ ਦੂਰ ਹੋ ਰਿਹਾ ਹੈ, ਔਰ ਜਿਹੜੇ ਸਰੋਕਾਰ ਸਾਂਝੇ ਪਰਿਵਾਰਾਂ ਵਿੱਚ ਸਨ ਜਾਂ ਇਕੱਠੇ ਰਹਿ ਕੇ ਜਿਹੜੀ ਰਿਸਪੈਕਟ ਸੀ ਉਹਦੇ ਤੋਂ ਕੋਹਾਂ ਦੂਰ ਜਿਹੜਾ ਹੈ ਯੂਥ ਜਾ ਰਿਹਾ ਹੈ। ਔਰ ਇਸ ਦਾ ਕਾਰਨ ਮੁੱਖ ਜਿਹੜਾ ਹੈ ਉਹ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਯੂਥ ਦੇ ਵਿੱਚ ਜਿਹੜੀ ਹੈ ਆਪਣੇ ਆਪ ਵਿੱਚ ਜਿਹੜੀ ਉਹਦੀ ਸੋਚ ਹੈ ਉਹ ਸੋਚ ਤੋਂ ਦੂਰ ਜਾ ਰਿਹਾ ਹੈ। ਜੇ ਯੂਥ ਇਹ ਸਮਝੇ ਕਿ ਮੈਂ ਮਾਂ ਪਿਓ ਦੀ ਸੇਵਾ ਕਰਨੀ ਹੈ ਔਰ ਸੇਵਾ ਕਰਨ ਵਾਸਤੇ ਰਿਸੋਰਸਿਸ ਜਿਹੜੇ ਆ ਜੁਟਾਉਣੇ ਆ, ਉਹ ਰਿਸੋਰਸਿਸ ਕਿੱਥੋਂ ਪੈਦਾ ਹੋਣੇ ਆ, ਜੇ ਇਹ ਸੋਚ ਉਹਦੇ ਵਿੱਚ ਡਿਵੈਲਪ ਹੋ ਜੇ ਔਰ ਫੈਮਿਲੀ ਨਾਲ ਕਨੈਕਟ ਰਹੇ, ਤੇ ਮੇਰਾ ਨਹੀਂ ਖਿਆਲ ਕਿ ਕੋਈ ਐਸਾ ਕੋਈ ਕਾਰਜ ਜਾਂ ਉਹਦੇ ਵਿੱਚ ਕੋਈ ਐਸੀ ਹੀਣ ਭਾਵਨਾ ਹੋ ਜਾਏ ਕਿ ਜਿਹੜਾ ਉਹ ਮਾਪਿਆਂ ਤੋਂ ਦੂਰ ਹੋ ਜਾਏ। ਕਿਉਂਕਿ ਬਾਹਰ ਆ ਕੇ ਮੈਂ ਵੇਖਿਆ ਯੂਥ ਭਾਵੇਂ ਮਾਪੇ ਉਹਦੇ ਬੁਲਾਉਂਦੇ ਆ, ਪਰ ਜਦੋਂ ਇੰਡੀਪੈਂਡੈਂਟ ਹੋ ਜਾਂਦਾ ਹੈ ਤੇ ਉਹ ਮਾਪਿਆਂ ਤੋਂ ਦੂਰ ਹੋ ਜਾਂਦਾ ਹੈ, ਕਿਉਂਕਿ ਇੱਥੋਂ ਦੇ ਐਸ਼ੋ ਆਰਾਮ, ਇੱਥੋਂ ਦਾ ਕਲਚਰ ਜਿਹੜਾ ਹੈ ਯੂਥ ਨੂੰ ਦੂਰ ਲਿਜਾ ਰਿਹਾ, ਜਿਸ ਕਰਕੇ ਸਾਨੂੰ ਆਪਣੀ ਕਲਚਰ, ਆਪਣੇ ਸੱਭਿਆਚਾਰ ਔਰ ਆਪਣੇ ਜਿਹੜੇ ਪਰਿਵਾਰਕ ਸਬੰਧ ਹੈ ਜਾਂ ਸਾਂਝੀ ਪਰਿਵਾਰ ਰਹਿੰਦੇ ਸੀ ਉਹਨਾਂ ਨੂੰ ਮਜ਼ਬੂਤ ਕਰਨ ਵੱਲ ਜ਼ੋਰ ਦੇਣਾ ਹੈ ਪਵੇਗਾ, ਤਾਂ ਹੀ ਅਸੀਂ ਆਪਣੇ ਯੂਥ ਨੂੰ ਭਵਿੱਖ ਵਿੱਚ ਬਚਾ ਸਕਾਂਗੇ। ਰਾਜਾ ਭਾਈ। ਅੱਛਾ ਡਾਕਟਰ ਸਾਹਿਬ, ਲਾਸਟ ਕੁਐਸਚਨ ਮੇਰਾ ਇਹ ਹੈ ਕਿ ਹੁਣ ਯੂਥ ਨੂੰ ਅਗਰ ਇਹ ਵਿਗਾੜ ਆ ਚੁੱਕਾ ਹੈ, ਜਾਂ ਵਿਗਾੜ ਦਾ ਅਸੀਂ ਲਫ਼ਜ਼ ਨਹੀਂ ਵੀ ਲੈਂਦੇ, ਉਹਨਾਂ ਦੀ ਪ੍ਰਾਇਰਟੀਜ਼ ਚੇਂਜ ਹੋ ਚੁੱਕੀਆਂ ਹਨ, ਤੇ ਦੁਬਾਰਾ ਤੋਂ ਉਹਨਾਂ ਨੂੰ ਇਸ ਧਰਤੀ ਦੇ ਨਾਲ ਜੋੜਨਾ, ਇਸ ਮਿੱਟੀ ਨਾਲ ਮੁਹੱਬਤ ਕਰਨਾ, ਇੱਥੋਂ ਦੀ ਤਰੱਕੀ ਵੱਲ ਉਹਨਾਂ ਨੂੰ ਲੈ ਕੇ ਜਾਣਾ, ਇਹ ਕਿਵੇਂ ਪੋਸੀਬਲ ਹੈ? ਦੁਬਾਰਾ ਉਹਨਾਂ ਨੂੰ ਟਰੈਕ ਤੇ ਕਿਵੇਂ ਪਾਇਆ ਜਾ ਸਕਦਾ? ਸਭ ਤੋਂ ਪਹਿਲਾਂ ਜਿਹੜਾ ਹੈ, ਜਿਹੜੀ ਮਾਂ ਬੋਲੀ ਹੈ ਉਹਨੂੰ ਮਜ਼ਬੂਤ ਕਰਨਾ ਪਵੇਗਾ, ਔਰ ਮਾਂ ਬੋਲੀ ਦਾ ਜਿਹੜਾ ਪਸਾਰ ਹੈ ਉਹ ਕਰਨਾ ਪਏਗਾ। ਉਸ ਤੋਂ ਬਾਅਦ ਜਿਹੜੇ ਸਾਡੇ ਸੱਭਿਆਚਾਰਕ ਸਾਡੇ ਤਿਉਹਾਰ ਹੈ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਪਏਗੀ, ਸੈਮੀਨਾਰ ਕੀਤੇ ਜਾਣਗੇ, ਉਹਨਾਂ ਨੂੰ ਆਪਣੀ ਮਿੱਟੀ ਨਾਲ ਜੋੜਨ ਵਾਸਤੇ ਆਪਣੇ ਕਲਚਰ ਦੀ ਮਜ਼ਬੂਤੀ ਵੱਲ ਲਿਜਾਣਾ ਪਵੇਗਾ। ਆਪਣੇ ਪਹਿਰਾਵੇ ਜਿਹੜੇ ਹੈਗੇ ਆ ਸਾਡੇ ਪੁਰਾਣੇ, ਉਸ ਪਹਿਰਾਵੇ ਦੀ ਚਾਹੇ ਭਾਵੇਂ ਮੇਲਿਆਂ ਰਾਹੀਂ ਕੀਤਾ ਜਾਵੇ ਜਾਂ ਕਲਚਰਲ ਨਾਈਟਾਂ ਰਾਹੀਂ ਕੀਤਾ ਜਾਵੇ ਜਾਂ ਸੱਭਿਆਚਾਰ ਪ੍ਰੋਗਰਾਮ ਕਰਵਾ ਕੇ ਜਿਹੜਾ ਹੈ ਉਹਨਾਂ ਵਿੱਚ ਉਹਨਾਂ ਦੀ ਇਨਵੋਲਵਮੈਂਟ ਕੀਤੀ ਜਾਵੇ, ਤਾਂ ਜੋ ਖੁਦ ਮਹਿਸੂਸ ਕਰਨ ਕਿ ਸਾਡਾ ਅਸਲ ਵਿਰਸਾ, ਸਾਡੀ ਅਸਲ ਬੋਲੀ ਜਿਹੜਾ ਸਾਡਾ ਅਸਲ ਪਿਆਰ ਹੈ, ਉਹ ਜਿੰਨਾ ਚਿਰ ਸਾਡੇ ਅੰਦਰ ਨਹੀਂ ਸਮੋਏਗਾ ਅਸੀਂ ਮਜ਼ਬੂਤ ਨਹੀਂ ਹੋ ਪਾਵਾਂਗੇ। ਔਰ ਜਿੰਨਾ ਚਿਰ ਇਹ ਚੀਜ਼ਾਂ ਨੂੰ ਅਸੀਂ ਵਿਸਤਾਰਪੂਰਵਕ ਉਹਨਾਂ ਦੇ ਧਿਆਨ ਔਰ ਗਿਆਨ ਵਿੱਚ ਨਹੀਂ ਲਿਆਂਦੇ, ਉਹਨਾਂ ਚਿਰ ਯੂਥ ਜਿਹੜਾ ਹੈ ਉਹ ਸਹੀ ਟਰੈਕ ਤੇ ਨਹੀਂ ਆਵੇਗਾ। ਰਾਜਾ ਭਾਈ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ, ਮੈਂ ਸਹਿਮਤ ਹਾਂ। ਥੋੜਾ ਜਿਹਾ ਮੈਂ ਇਸ ਗੱਲ ਨੂੰ ਖੋਲਦਾ ਜਾਵਾਂ ਕਿਉਂਕਿ ਗੱਲਬਾਤ ਸਾਡੀ ਇਸ ਮੁੱਦੇ ਤੇ ਆਲਮੋਸਟ ਕੰਪਲੀਟ ਹੋ ਚੁੱਕੀ ਹੈ, ਕਿ ਜਿਹੜਾ ਡਾਕਟਰ ਸਾਹਿਬ ਵੀ ਕਹਿੰਦੇ, ਮੈਂ ਵੀ ਕਹਿੰਦਾ ਵਾਂ ਕਿ ਜਿਹੜਾ ਸਾਡਾ ਸੱਭਿਆਚਾਰ ਹੈ, ਜਿਹੜਾ ਸਾਡੇ ਮਾਂ ਬੋਲੀ ਹੈ, ਕਿ ਇਹਦੇ ਨਾਲ ਜੁੜ ਕੇ ਅਸੀਂ ਇੱਕ ਵੱਡਾ ਚੇਂਜ ਇਸ ਦੁਨੀਆ ਨੂੰ ਜਾਂ ਇਸ ਆਪਣੇ ਖਿੱਤੇ ਨੂੰ ਕਿਵੇਂ ਖੂਬਸੂਰਤ ਬਣਾ ਸਕਦੇ ਹਾਂ। ਉਹ ਇਹ ਹੈ ਕਿ ਇਸ ਬੋਲੀ ਦੇ ਅੰਦਰ ਹੀ ਸਾਰਾ ਕੁਛ ਹੈ। ਇਹ ਬੋਲੀ ਇਹ ਨਹੀਂ ਕਿ ਇਸ ਦੀ ਕੋਈ ਉਮਰ 100 ਸਾਲ ਹੈ ਜਾਂ 200 ਸਾਲ ਹੈ, ਇਸ ਬੋਲੀ ਦੀ ਉਮਰ ਹਜ਼ਾਰਾਂ ਸਾਲ ਹੈ, ਔਰ ਇਸ ਦੇ ਅੰਦਰ ਜਿਹੜਾ ਲੋਕ ਪੱਖ ਹੈ, ਲੋਕ ਬਿਆਨੀਆਂ ਹੈ,
ਉਹ ਬੜਾ ਮਜ਼ਬੂਤ ਹੈ। ਅਸੀਂ ਉਹ ਫੈਮਿਲੀ ਸਟਰਕਚਰ ਨੂੰ ਉਸ ਪੱਖੋਂ ਵੇਖੀਏ ਜਾਂ ਸਮਾਜਿਕ ਪੱਖੋਂ ਵੇਖੀਏ ਜਾਂ ਕਿਸ ਧਰਤੀ ਦੀ ਤਰੱਕੀ ਦੇਖੀਏ ਜਾਂ ਐਗਰੇਰੀਅਨ ਸੁਸਾਇਟੀ ਦੀ ਤਰੱਕੀ ਦੇਖੀਏ ਜਾਂ ਬਾਕੀ ਹੋਰ ਜਿਹੜਾ ਉਸ ਤੋਂ ਬਾਅਦ ਮਸ਼ੀਨੀ ਦੌਰ ਇਸ ਦੇ ਵਿੱਚ ਆਉਂਦਾ ਹੈ, ਤੇ ਉਹ ਸਾਰਾ ਕੁਝ ਬੋਲੀ ਦੇ ਅੰਦਰ ਸਮਾਇਆ ਹੈ। ਫਿਰ ਅਸੀਂ ਇੱਕ ਧਾਰਮਿਕ ਪੱਖੋਂ ਦੇਖੀਏ ਤਾਂ ਮਲਟੀ ਰਿਲੀਜੀਅਸ ਸੁਸਾਇਟੀ ਪੰਜਾਬ ਰਹੀ ਹੈ ਹਮੇਸ਼ਾ ਤੋਂ। ਤੇ ਉਹਦੇ ਅੰਦਰ ਬਰਦਾਸ਼ਤ ਜਿਹੜੀ ਸੀ, ਜਿਹੜਾ ਸੂਫੀ ਕਲਚਰ ਸੀ, ਜਿਹੜਾ ਗੁਰੂ ਸਾਹਿਬਾਨ ਨੇ ਕਲਚਰ ਦਿੱਤਾ ਸੀ, ਜੋਗੀ ਸਾਹਿਬਾਨ ਨੇ ਕਲਚਰ ਦਿੱਤਾ ਸੀ, ਉਹੀ ਇਹ ਸੀ ਕਿ ਆਪਸੀ ਸਾਂਝ ਜਿਹੜੀ ਹੈ ਉਹਨਾਂ ਨੂੰ, ਉਸ ਨੂੰ ਉਹਨਾਂ ਨੇ ਵਧਾਇਆ ਸੀ ਕਿ ਤੁਸੀਂ ਸੱਚੇ ਰੱਬ ਦੇ ਬੰਦੇ ਹੋ, ਉਹ ਸੱਚੇ ਰੱਬ ਨੂੰ ਯਾਦ ਕਰੋ ਔਰ ਸੱਚੇ ਰਸਤੇ ਤੇ ਚੱਲੋ। ਉਹ ਹਰ ਧਰਮ ਤੁਹਾਨੂੰ ਸੱਚਾਈ ਵੱਲ ਤੋਰਦਾ ਹੈ। ਸੋ ਬੋਲੀ ਦੇ ਅੰਦਰ ਅਗਰ ਹੋਰ ਅਸੀਂ ਕੁਝ ਦੇਖੀਏ ਤਾਂ ਤੁਹਾਡੀ ਆਪਣੀ ਹਿਸਟਰੀ ਲੁਕੀ ਹੋਈ ਹੈ, ਜਿਸ ਤੇ ਤੁਸੀਂ ਪ੍ਰਾਊਡ ਫੀਲ ਕਰ ਸਕਦੇ ਹੋ, ਕਿਉਂਕਿ ਇਸ ਬੋਲੀ ਹੀ ਤੁਹਾਨੂੰ, ਬੋਲੀ ਨਾਲ ਜੁੜੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਅਸੀਂ ਹੜੱਪੀਅਨ ਸਿਵਲਾਈਜੇਸ਼ਨ ਦੇ ਵਾਰਿਸ ਹਾਂ। ਟੈਕਸਲਾ ਜਿਹੜੀ ਦੁਨੀਆ ਦੀ ਮਾਡਰਨ ਯੂਨੀਵਰਸਿਟੀ ਹੈ, ਉਹਦੇ ਅਸੀਂ ਵਾਰਿਸ ਹਾਂ। ਜਿਸ ਵੇਲੇ ਦੁਨੀਆ 'ਚ ਨਹੀਂ ਯੂਨੀਵਰਸਿਟੀਆਂ ਸਨ, ਟੈਕਸਲਾ ਦੇ ਅੰਦਰ ਪੂਰੀ ਦੁਨੀਆ ਤੋਂ ਲੋਕ ਇੱਥੇ ਆ ਕੇ ਪੜ੍ਹ ਰਹੇ ਸਨ। ਔਰ ਫਿਰ ਜਦੋਂ ਇੱਥੇ ਗੋਰਾ ਆਉਂਦਾ ਹੈ, ਤੇ ਗੋਰੇ ਦੇ ਆਉਣ ਤੋਂ ਪਹਿਲੇ ਦਾ ਜਿਹੜਾ ਇੱਥੋਂ ਦਾ ਪੰਜਾਬ ਹੈ, ਉਹ ਕਿਤਨਾ ਤਰੱਕੀ ਯਾਫਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ। ਉਹਦੇ ਵਿੱਚ ਅਗਰ ਅਸੀਂ ਦੇਖੀਏ ਕਰੰਸੀ ਦੀ ਵੈਲਿਊ ਕੀ ਸੀ, ਐਜੂਕੇਸ਼ਨ ਲੈਵਲ ਕੀ ਸੀ, ਲਿਟਰੇਸੀ ਰੇਟ ਕੀ, ਤੇ ਸਾਰਾ ਕੁਝ ਇਹ ਬੋਲੀ ਦੇ ਨਾਲ ਜੁੜ ਕੇ, ਆਪਣੇ ਇਤਿਹਾਸ ਦੇ ਨਾਲ ਜੁੜ ਕੇ, ਆਪਣੇ ਕਲਚਰ ਦੇ ਨਾਲ ਜੁੜ ਕੇ ਤੁਸੀਂ ਫਿਰ ਹੀ ਜਾਣ ਸਕਦੇ ਹੋ। ਔਰ ਜਦੋਂ ਤੁਸੀਂ ਇਸ ਦੇ ਨਾਲ ਜੁੜ ਜਾਂਦੇ ਹੋ ਤਾਂ ਯਕੀਨਨ ਤੁਸੀਂ ਇੱਕ ਅੱਛੇ ਇਨਸਾਨ ਵੀ ਬਣ ਪਾਉਂਦੇ ਹੋ। ਸੋ ਮੈਂ ਡਾਕਟਰ ਸਾਹਿਬ, ਮੈਂ ਪਰਸਨਲੀ ਸਹਿਮਤ ਹਾਂ। ਸਾਡਾ ਮਕਸਦ ਇਹ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ, ਤਾਂ ਕਿ ਉਹ ਵੀ ਇਹਦੇ ਵਿੱਚ ਕੋਈ ਆਪਣੇ ਇਨਪੁਟਸ ਦੇ ਸਕਣ। ਤੁਸੀਂ ਆਪਣੇ ਕਮੈਂਟਸ ਰਾਹੀਂ ਸਾਨੂੰ ਦੱਸ ਸਕਦੇ ਹੋ ਕਿ ਇਹਦੇ ਵਿੱਚ ਮਜ਼ੀਦ ਕੀ ਐਡ ਕੀਤੀ ਜਾ ਸਕਦਾ ਹੈ, ਕਿਹੜੇ ਪ੍ਰੋਗਰਾਮ ਕੀਤੇ ਜਾ ਸਕਦੇ ਨੇ, ਤਾਂ ਕਿ ਡਾਕਟਰ ਸਾਹਿਬ ਔਰ ਜਿਹੜੇ ਬਾਕੀ ਸਾਡੇ ਸਕਾਲਰਸ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਰਹੇ। ਡਾਕਟਰ ਸਾਹਿਬ ਪਲੀਜ਼, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਇੱਕ ਗੱਲ ਮੈਂ ਰਾਜਾ ਭਾਈ ਇਹ ਕਹਾਂਗਾ ਕਿ ਸਾਡੇ ਵਿੱਚ ਪੜ੍ਹਨ ਦੀ ਜਿਹੜੀ ਸਮਰੱਥਾ ਬਹੁਤ ਘਟ ਗਈ ਹੈ। ਸਾਨੂੰ ਹਰ ਪਿੰਡ ਵਿੱਚ ਲਾਇਬ੍ਰੇਰੀ ਦਾ ਹੋਣਾ ਬੜਾ ਜ਼ਰੂਰੀ ਹੈ, ਔਰ ਲਾਇਬ੍ਰੇਰੀਆਂ ਦੇ ਵਿੱਚ ਸਾਨੂੰ ਪੰਜਾਬੀ ਮਾਂ ਬੋਲੀ, ਸੂਫੀ ਯਾਨਾ ਜਿਹੜਾ ਹੈ, ਇਹਨਾਂ ਕਿਤਾਬਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ, ਸ਼ਾਮਲ ਕਰਨਾ ਚਾਹੀਦਾ ਹੈ, ਔਰ ਯੂਥ ਨੂੰ ਪੜ੍ਹਨ ਵੱਲ ਚੇਤਕ ਲਾਈ ਜਾਵੇ। ਜੇ ਸਾਡਾ ਯੂਥ ਲਾਇਬ੍ਰੇਰੀਆਂ ਨਾਲ ਜੁੜ ਗਿਆ, ਆਪਣੇ ਕਲਚਰ ਨਾਲ ਆਪਣੇ ਆਪ ਜੁੜੇਗਾ, ਕਿਉਂਕਿ ਜਦੋਂ ਉਹਨੂੰ ਪਤਾ ਲੱਗੇਗਾ ਕਿ ਸਾਡਾ ਵਿਰਸਾ ਬੜਾ ਅਮੀਰ ਹੈ, ਸਾਡਾ ਸਰਮਾਇਆ ਜਿਹੜਾ ਹੈ ਬੜਾ ਵਾਈਡ ਹੈ, ਤੇ ਮੇਰਾ ਨਹੀਂ ਖਿਆਲ ਕਿ ਯੂਥ ਜਿਹੜਾ ਹੈ ਉਹ ਭਟਕਣ ਵੱਲ ਤੁਰੇਗਾ। ਜੇ ਹਰ ਪਿੰਡ ਵਿੱਚ ਲਾਇਬ੍ਰੇਰੀ ਜਿਹੜੀ ਹੈ ਉਹ ਖੋਲ੍ਹੀ ਜਾਵੇ, ਚਾਹੇ ਉਹ ਉੱਥੇ ਨਿੱਜੀ ਸੰਸਥਾ ਜਿਹੜੀਆਂ ਹੈ ਛੋਟੀਆਂ ਜੀ, ਥੋੜ੍ਹੀਆਂ ਕਿਤਾਬਾਂ ਨਾਲ ਖੋਲ੍ਹ ਲੈਣ, ਤੇ ਮੇਰਾ ਖਿਆਲ ਉਹ ਦਿਨ ਦੂਰ ਨਹੀਂ ਜਦੋਂ ਯੂਥ ਜਿਹੜਾ ਹੈ ਲੀਹ ਤੇ ਚੜ੍ਹ ਜਾਏਗਾ ਔਰ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣਾ ਰੋਲ ਖੁਦ ਨਿਭਾ ਸਕੇਗਾ। ਰਜਾ ਭਾਈ, ਬਹੁਤ ਸੋਹਣੀ ਗੱਲ ਔਰ ਸ਼ੁਕਰੀਆ ਡਾਕਟਰ ਸਾਹਿਬ। ਅਗਲੀ ਟਾਕ ਤੱਕ ਤੁਹਾਡੇ ਟਾਈਮ ਦਾ ਖਾਸ ਉਚੇਚੇ ਤੌਰ ਤੇ, ਕਿਉਂਕਿ ਅਮਰੀਕਾ ਦੇ ਅੰਦਰ ਤੇ ਇਸ ਵੇਲੇ ਕਾਫੀ ਰਾਤ ਹੋ ਚੁੱਕੀ ਹੈ ਔਰ ਤੁਸੀਂ ਜਾਗ ਰਹੇ ਹੋ, ਤੁਹਾਡੀ ਅੱਖਾਂ ਵੀ ਦੱਸ ਰਹੀਆਂ। ਸੋ ਅਗਲੇ ਪ੍ਰੋਗਰਾਮ ਦੇ ਨਾਲ ਮੁਲਾਕਾਤ ਹੁੰਦੀ ਹੈ ਜੀ। ਫਿਰ ਇਜਾਜ਼ਤ ਚਾਹੀਏ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ ਰਾਜਾ ਭਾਈ, ਔਰ ਇਸੇ ਤਰ੍ਹਾਂ ਰੱਬ ਰੱਖਾ ਪੰਜਾਬੀ ਸਰ। ਜਿਹੜੀ ਹੈ ਰੱਬ ਪ੍ਰਫੁੱਲਤ ਹੋਵੇ। ਥੈਂਕ ਯੂ ਵੈਰੀ ਮਚ।